ਬੀ BKU ਰਾਜੇਵਾਲ ਨੂੰ ਲੱਗ ਗਿਆ ਜੀ ਇੱਕ ਝਟਕਾ। ਪੰਜਾਬ ਦੇ 2 ਨਾਮੀ ਜ਼ਿਲ੍ਹਿਆਂ ਨੇ ਤੋੜਿਆ ਨਾਤਾ। ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 2 ਜ਼ਿਲ੍ਹਿਆਂ ਦਾ ਨਾਤਾ ਜਿਹੜਾ ਟੁੱਟਿਆ ਹੈ। ਵੈਸੇ ਉਹਦੇ 'ਚ 4 ਜ਼ਿਲ੍ਹੇ ਬਣ ਜਾਣਗੇ, ਅੱਗੇ ਫਰੀਦਕੋਟ ਹੈ, ਮਾਨਸਾ ਹੈ, ਮੁਕਤਸਰ ਸਾਹਿਬ ਹੈ, ਫਾਜ਼ਿਲਕਾ ਹੈ। ਤਾਂ 2 ਵੱਡੇ ਜ਼ਿਲ੍ਹੇ ਹੋ ਗਏ, ਫਰੀਦਕੋਟ ਤੇ ਮਾਨਸਾ, ਮੁਕਤਸਰ ਸਾਹਿਬ ਤੇ ਫਾਜ਼ਿਲਕਾ, ਥੋੜੇ ਛੋਟੇ ਸ਼ਹਿਰ ਆ ਗਏ। ਤਾਂ ਇਹਦੇ ਵਿੱਚ ਕੀ ਹੈ ਕਿ ਇਹਨਾਂ ਦੇ ਵੱਡੇ ਲੀਡਰ ਜਿਹੜੇ ਆ, ਇਹਨਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਜਥੇਬੰਦੀ ਤੋਂ ਨਾਤਾ ਤੋੜਦੇ। ਦੇਖੋ ਇਹਨਾਂ ਦੇ ਵਿੱਚੋਂ ਮੈਂ ਇੱਕ ਬਹੁਤ ਵੱਡੇ ਲੀਡਰ ਨੂੰ ਜਿਹਨੇ ਕਿ ਕਾਫੀ ਕੁਛ ਕੀਤਾ ਵਾ ਕਿਸਾਨੀ ਸੰਘਰਸ਼ ਵਿੱਚ ਔਰ ਜੇਲ੍ਹ ਵੀ ਕੱਟੀ ਹੈ, ਉਹ ਜਾਤੀ ਤੌਰ ਤੇ ਜਾਣਦਾ, ਮੇਰਾ ਜਮਾਤੀ ਹੈ। ਤੇ ਅੱਗੇ ਉਹਨੇ ਕੁਛ ਕਾਰਨਾਂ ਕਰਕੇ ਇੱਕ ਹੋਰ ਕਿਸਾਨ ਜਥੇਬੰਦੀ ਛੱਡੀ ਸੀ, ਇਸੇ ਕਾਰਨਾਂ ਕਰਕੇ, ਜਦੋਂ ਉਹਨੂੰ ਵਿਚਲੀਆਂ ਗੱਲਾਂ ਦਾ ਪਤਾ ਲੱਗਿਆ। ਪਰ ਐਸੀਆਂ ਗੱਲਾਂ ਦੱਸਦੇ ਆ ਬਈ ਜਦੋਂ ਬਹਿੰਦੇ ਨੇ ਨਾ ਤਾਂ ਫਿਰ ਤੇ ਬਹੁਤ ਕੁਛ ਆ, ਹੁਣ ਕੀ ਕਰੀਏ, ਪਰ ਔਨ ਦਾ ਰਿਕਾਰਡ ਨਹੀਂ ਆਉਂਦੇ ਤਾਂ ਬਹੁਤ ਕੁਛ ਦੱਸਦੇ ਨੇ। ਤਾਂ ਇਹ ਗੱਲ ਜਿਹੜੀ ਹੈ ਨਾ, ਇਸੇ ਸਾਡੇ ਮਿੱਤਰ ਨੇ ਦੱਸੀ ਸੀਗੀ ਕਿ ਭਾਈ ਅਸੀਂ ਰਾਜੇਵਾਲ ਨੂੰ ਪਰਸਨਲੀ ਜਾ ਕੇ ਗੁਜ਼ਾਰਿਸ਼ ਕੀਤੀ ਸੀ ਕਿ ਚੋਣ ਚ ਨਾ ਜਾਓ, ਅਗਾਂਹ ਆਪਾਂ ਸੰਘਰਸ਼ ਲੜਨੇ ਨੇ, ਲੋਕ ਸ਼ੱਕੀ ਹੋ ਜਾਣਗੇ, ਸਾਨੂੰ ਸ਼ੱਕੀ ਨਿਗਾਹ ਨਾਲ ਵੇਖਣਾ ਸਟਾਰਟ ਕਰ ਦੇਣਗੇ। ਖੈਰ ਉਹ ਕਹਿੰਦੇ ਕਿ ਨਹੀਂ ਮੰਨੇ, ਤਾਂ ਚਲੋ ਬਈ ਉਹਨਾਂ ਨੇ ਫਿਰ ਆਪਣਾ ਰਸਤਾ ਅੱਡ ਚੁਣ ਲਿਆ। ਪਰ ਮੇਰੇ ਖਿਆਲ ਦੇ ਨਾਲ ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਜਿਹੜੀ ਕਿ ਪਹਿਲੇ ਜੇ ਕਾਡਰ ਦਾ ਪੱਖ ਦੇਖੋਗੇ ਤਾਂ ਪਹਿਲਾਂ ਹੀ ਬੜੀ ਕਮਜ਼ੋਰ ਸੀ। ਕੁਝ ਕੁ ਇਲਾਕਿਆਂ ਦੇ ਵਿੱਚ ਇਹਨਾਂ ਦਾ ਕਾਡਰ ਮਜ਼ਬੂਤ ਸੀ। ਫਰਜ਼ ਕਰੋ ਜੇ ਇਹਨਾਂ ਦਾ ਤੁਸੀਂ ਦੇਖੋ, ਜਦ ਬਲਵੀਰ ਸਿੰਘ ਰਾਜੇਵਾਲ ਕਿਸਾਨ ਸੰਘਰਸ਼ ਦੇ ਵਿੱਚ ਨਾਇਕ ਬਣ ਕੇ ਨਹੀਂ ਸੀਗਾ ਉੱਪਰਿਆ, ਤਾਂ ਇਹਨਾਂ ਦਾ ਪ੍ਰੋਗਰਾਮ ਜ਼ਿਆਦਾਤਰ ਚੰਡੀਗੜ੍ਹ ਏਰੀਆ ਵਾਲੇ ਪਾਸੇ ਹੁੰਦਾ ਸੀ, ਜਿੱਧਰ ਇਹਨਾਂ ਦੇ ਪਿੰਡ ਨੇ। ਕਦੇ ਵੀ ਇਹਨਾਂ ਨੇ ਸੈਂਟਰਲ ਮਾਲਵਾ ਦੇ ਵਿੱਚ ਜਾਂ ਸਾਡੇ ਵਾਲੀ ਸਾਈਡ ਆ ਕੇ ਕਦੇ ਪ੍ਰੋਗਰਾਮ ਨਹੀਂ ਸੀ ਦਿੱਤਾ, ਕਿਉਂਕਿ ਇਹਨਾਂ ਦਾ ਕਾਡਰ ਹੀ ਨਹੀਂ ਸੀਗਾ। ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਇਕਾਈ ਹੈ, ਉਹਦੇ ਨਾਲ ਕੋਈ 5-10 ਬੰਦੇ ਹੋਣ ਤਾਂ ਸੋ ਹੋਣ, ਪਰ ਇੱਕ ਜਿਹੜਾ ਕਾਡਰ ਹੁੰਦਾ, ਨੈਟਵਰਕ ਹੁੰਦਾ ਇਸਲੇ ਪੱਧਰ ਤੇ ਉਹ ਨਹੀਂ ਸੀ। ਉਹ ਮਾਲਵੇ ਦੇ ਵਿੱਚ ਸਭ ਤੋਂ ਤਗੜੀ ਜੇ ਦੇਖੋਗੇ ਤਾਂ ਜਥੇਬੰਦੀ ਉਹ ਤੁਹਾਨੂੰ ਨਜ਼ਰ ਆਏਗੀ ਉਗਰਾਹਾਂ। ਸੋ ਉਗਰਾਹਾਂ ਦੇ ਵਿੱਚ ਦਾ ਕਾਡਰ ਨਹੀਂ ਸੀਗਾ। ਹੁਣ ਹੋਇਆ ਕਿ ਜਿਵੇਂ ਬਲਵੀਰ ਸਿੰਘ ਰਾਜੇਵਾਲ ਬਣੇ ਸਨ ਇੱਕ ਚਿਹਰਾ, ਤੇ ਫਿਰ ਕਾਫੀ ਕੁਛ ਬਦਲ ਗਿਆ ਸੀ। ਫਿਰ ਇਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਜੁਆਇਨ ਕੀਤਾ, ਪਰ ਬਾਅਦ ਦੇ ਵਿੱਚ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸਲ ਦੇ ਵਿੱਚ ਅੜਬ ਸੁਭਾਅ ਦੇ ਨੇ, ਜੋ ਫੈਸਲਾ ਲੈ ਲੈਂਦੇ ਆ ਉਸ ਫੈਸਲੇ ਤੋਂ ਪਿਛਾ ਨਹੀਂ ਮੁੜਦੇ। ਤੇ ਇਹਨਾਂ ਦੇ ਆਪਣੇ ਬੰਦਿਆਂ ਨੇ ਗੁਜ਼ਾਰਿਸ਼ਾਂ ਕੀਤੀਆਂ ਸੀਗੀਆਂ, ਸੋ ਉਹ ਨਹੀਂ ਮੰਨੇ, ਤੇ ਇਹ ਵੀ ਨਹੀਂ ਮੰਨੇ। ਫਿਰ ਉਹਨਾਂ ਨੇ ਹੱਥ ਜੋੜ ਦਿੱਤੇ। ਸੋ ਦੇਖਦੇ 4 ਜ਼ਿਲ੍ਹਿਆਂ ਚੋਂ ਜਿਹੜੇ ਨਿਕਲੇ ਨੇ, ਕੀ ਇਹ ਜਿਹੜੀ ਲੀਡਰਸ਼ਿਪ ਆ ਉਹ ਕੋਈ ਨਵੀਂ ਜਥੇਬੰਦੀ ਬਣਾਉਂਦੀ ਹੈ ਜਾਂ ਫਿਰ ਅੱਗੇ ਵਾਂਗੂ ਇੱਕ ਜਥੇਬੰਦੀ ਚੋਂ ਨਿਕਲ ਕੇ ਦੂਜੀ ਜਥੇਬੰਦੀ ਤੇ ਦੂਜੀ ਚੋਂ ਨਿਕਲ ਕੇ ਫਿਰ ਤੀਜੀ ਚ ਜਾਂਦੀ ਹੈ। ਜੀ ਉਹਦਾ ਰਾਜੇਵਾਲ ਹੁਣਾਂ ਦਾ ਹਾਲ ਤਾਂ ਵੈਸੇ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ, ਨਤੀਜਿਆਂ ਤੋਂ ਬਾਅਦ ਚ ਕਾਫੀ ਮਾੜਾ ਹੀ ਹੋਣ ਵਾਲਾ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਗਿਰਾਵਟ ਆਈ ਆ ਇਹਨਾਂ ਦੇ ਪ੍ਰਤੀ। VVPAT ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਗਿਣਤੀ ਤੋਂ ਕੁਝ ਸਮਾਂ ਪਹਿਲਾਂ। ਹਾਂਜੀ ਦੇਖੋ, ਗਿਣਤੀ ਤੋਂ ਕੁਝ ਸਮਾਂ ਪਹਿਲਾਂ VVPAT ਦੀ ਜਿਹੜੀ ਹੈ ਉਹ ਸੁਣਵਾਈ ਹੋਈ ਆ। VVPAT ਦਾ ਮਸਲਾ ਕੀ ਹੈ ਕਿ 2019 ਦੇ ਵਿੱਚ ਵੀ ਗਿਆ ਸੀਗਾ, ਉਦੋਂ ਮੈਨੂੰ ਲੱਗਦਾ ਕਿ ਮੰਗ ਕੀਤੀ ਗਈ ਸੀਗੀ ਕਿ ਤਕਰੀਬਨ 50% VVPAT ਜਿਹੜੀਆਂ ਮਸ਼ੀਨਾਂ ਰੱਖੀਆਂ ਜਾਣ ਇੱਕ ਹਲਕੇ ਚ, ਪਰ ਇਹਨਾਂ ਨੇ ਫਿਰ ਮੈਨੂੰ ਲੱਗਦਾ ਕਿ 2 ਤੋਂ ਪਤਾ ਨਹੀਂ 5 ਆਖਿਆ ਸੀਗਾ ਕਿ 2 ਤੋਂ ਅਸੀਂ 5 ਕਰ ਦਿੰਦੇ ਆ। ਤੇ ਕਿਉਂਕਿ ਇਹਨਾਂ ਦਾ ਤਰਕ ਇਹ ਸੀਗਾ ਕਿ ਜੇ ਇੰਨੀਆਂ VVPAT ਮਸ਼ੀਨਾਂ ਲਾ ਦਿੰਦੇ ਆ ਤਾਂ ਉਹਦੇ ਚ ਹੋਏਗਾ ਕਿ ਗਿਣਤੀ ਕਈ ਦਿਨ ਚੱਲੇਗੀ। ਉਦੋਂ 23 ਮਈ ਨੂੰ ਆਉਣਾ ਸੀਗਾ ਨਤੀਜਾ, ਤੇ ਇਹਨਾਂ ਨੇ ਤਰਕ ਦਿੱਤਾ ਸੀਗਾ ਕਿ 23 ਮਈ ਨੂੰ ਜਿਹੜਾ ਦਿਨ ਡਿਕਲੇਅਰ ਆ ਉਹਦੇ ਤੋਂ ਪਛੜ ਕੇ ਅਸੀਂ 28 ਤੱਕ ਚਲੇ ਜਾਵਾਂਗੇ। ਤਾਂ ਫਿਰ ਮੈਨੂੰ ਲੱਗਦਾ ਕਿ ਇਹੀ ਫੈਸਲਾ ਹੋਇਆ ਸੀਗਾ ਕਿ 5 ਜਿਹੜੀਆਂ ਇਸ ਤਰ੍ਹਾਂ VVPAT ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ, ਕੁਛ ਇਸ ਤਰ੍ਹਾਂ ਦਾ ਮਾਮਲਾ ਸੀਗਾ। ਹੁਣ ਮੈਨੂੰ ਪੱਕਾ ਐਗਜ਼ੈਕਟ ਯਾਦ ਨਹੀਂ, ਇੱਕਦਮ ਤੁਹਾਡੇ ਸਵਾਲ ਤੋਂ ਮੈਨੂੰ ਮਾਮਲਾ ਪਹਿਲਾਂ 2019 ਵਾਲਾ ਯਾਦ ਆ ਗਿਆ। ਤਾਂ ਖੈਰ ਉਹਦੇ ਚ ਹੁਣ ਐਗਜ਼ੈਕਟ ਕੀ ਸੀਗਾ ਉਹ ਵੀ ਆਪਾਂ ਲੱਭ ਲਵਾਂਗੇ। ਪਰ ਇਹਦੇ ਚ ਕੀ ਕੀਤਾ ਸੁਪਰੀਮ ਕੋਰਟ ਨੇ, ਇਹਨਾਂ ਨੇ ਆਖਿਆ ਵਾ ਕਿ ਵੇਖੋ ਜੀ VVPAT ਪਰਚੀਆਂ
ਵਾਲਾ ਜਿਹੜਾ ਮਸਲਾ ਹੈ ਉਹ ਬਾਅਦ ਦੇ ਵਿੱਚ ਸੁਣਿਆ ਜਾਏਗਾ, ਦੇਖ ਲਵਾਂਗੇ। ਔਰ ਉਹਦੇ ਵਿੱਚ 19 ਵਾਲਾ ਜਿਹੜਾ ਫੈਸਲਾ ਉਹ ਹਾਲ ਦੀ ਘੜੀ ਹੈਗਾ ਹੀ ਆ। ਪਰ ਹਾਲ ਦੀ ਘੜੀ ਅਸੀਂ ਜਿਹੜਾ ਕੱਲ ਵਾਲਾ ਇਲੈਕਸ਼ਨਾਂ ਦਾ ਕਾਊਂਟਿੰਗ ਵਾਲਾ ਕੰਮ ਆ ਉਹ ਨਹੀਂ ਰੋਕਾਂਗੇ, ਸੋ ਉਹ ਚੱਲੇਗਾ। ਤਾਂ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਹਰੀ ਚੰਗੀ ਆ। ਕੱਲ ਨੂੰ ਗਿਣਤੀ ਤੈਅ ਸਮੇਂ ਤੇ ਹੋਏਗੀ। ਵੀਵੀਪੈਟ ਵਾਲਾ ਮਸਲਾ ਜਿਹੜਾ ਉਹ ਅਲੱਗ ਤੋਂ ਸੁਣਿਆ ਜਾਏਗਾ। ਔਰ ਵੀਵੀਪੈਟ ਤੋਂ ਚੇਤੇ ਆ ਗਿਆ ਕਿ ਯੂਪੀ ਦੇ ਇੱਕ ਸ਼ਹਿਰ ਦੇ ਵਿੱਚ ਕੂੜੇ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ ਚੁੱਕਣ ਵਾਲੀਆਂ ਗੱਡੀਆਂ, ਕੂੜੇ ਦੀ ਗੱਡੀ ਦੇ ਵਿੱਚੋਂ ਵੀਵੀਪੈਟ ਜਿਹੜੀਆਂ ਨੇ ਉਹ ਮਿਲੀਆਂ ਨੇ। ਸੋ ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਸਵਾਲ ਹੈ। ਈਵੀਐਮ ਸੱਚ ਉੱਥੋਂ ਮਿਲੀਆਂ ਨੇ ਚੰਦੋਲੀ ਦੇ ਵਿੱਚ। ਪ੍ਰਿੰਟਡ ਵੀਵੀਪੈਟ ਪਰਚੀਆਂ ਜਿਹੜੀਆਂ ਨੇ ਉਹ ਬਰਾਮਦ ਹੋ ਗਈਆਂ। ਹਿਸਾਬ ਲਾ ਲਓ ਕੀ ਚੱਲਦਾ ਪਿਆ ਯੂਪੀ ਦੇ ਵਿੱਚ। ਈਵੀਐਮ ਤੇ ਤਾਂ ਬਹੁਤ ਵੱਡਾ ਬਵਾਲ ਚੱਲ ਰਿਹਾ ਜੀ, ਬਹੁਤ ਵੱਡਾ ਬਵਾਲ। ਜੀ ਸੋ ਹੁਣ ਮਿੰਟੂ ਜੀ ਐਵੇਂ ਲੋਕ ਵਿਚਾਰੇ ਨਹੀਂ ਸਵਾਲ ਕਰਦੇ, ਉਹਨਾਂ ਨੂੰ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਚਿੰਤਾ ਦੇ ਵਿੱਚ ਪਾਉਂਦੀਆਂ ਵੀ ਅੰਦਰ ਖਾਤੇ ਪਤਾ ਨਹੀਂ ਕੀ ਕੁਛ ਜਿਹੜਾ ਉਹ ਹੋਈ ਜਾ ਰਿਹਾ ਆ।